The Britain-India trade deal must stop until the truth is known about anti-Sikh murder campaign, argues Claudia Webby, MP. Canadian government reportedly obtained a list of around 20 names plus that of Hardeep Singh Nijjar of so-called Khalistan activists that were likely targets. Some of those named live in Britain. It is my view that those that peacefully support Khalistan and a referendum on independence are not terrorists and should not be labelled as such, let alone killed. ये जड़ी एविडेंस अमरज हो रही है, ये दस रही है कि मोदी ने सीधे तौर के उत्ते इजाजत दी कि वैस्ट दे विच जिहड़े सिख एक्टिविस्ट ने उन्हां नूं जिहड़े सिख होमलैंड दे लई लॉबी करदे ने उन्हां नूं एलिमिनेट कर दिता जाए। अजे कैनेडा भी रुकिया होया अरेस्ट करन तो जिहड़ा उहदी निखिल गुप्ता दी भी जिहड़ी एक्सट्राडिशन किते ना किते पेच फसिया होया, पर इस दे नाल नाल जिहड़ा यूके है वो भी एक जिहड़ा साइलेंट जिहा रोल कई मामलों जिहड़ा अदा कर रहा है। Trust has seriously broken down and these countries led by US and others in the West are coming to the conclusion those running India present a high risk in their geopolitical plans with respect to China and Russia. We believe the US has sufficient evidence to show that Indian Prime Minister Narendra Modi, on the advice of his National Security Advisor Ajit Doval, sanctioned the Research and Analysis Wing Chief Samant Goel to carry out the assassination of Sikh activists in the West campaigning for a Sikh homeland. Samant Kumar Goel te kya bhi ye raah da chief और 30 जून ਨੂੰ ਰਿਟਾਇਰ ਹੋਇਆ। ਦਾ ਸੇਮ ਡੇ ਨਿਖਿਲ ਗੁਪਤਾ ਵਾਸ ਅਰੈਸਟਡ ਬਾਈ ਚੈੱਕ ਅਥਾਰਟੀਜ਼, ਉਹਨੂੰ ਜੀ ਸਿਕਿਉਰਿਟੀ ਵੀ ਦਿੱਤੀ ਗਈ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि सिख फैडरेशन यूके ने एक प्रैस रिलीज विच बाहरले मुल्कां विच होए सिख एक्टिविस्ट दे कतलां लई प्रधानमंत्री नरेंद्र मोदी ਨੂੰ ਸਿੱਧੇ ਤੌਰ ਤੇ ਦੋਸ਼ੀ ਠਹਿਰਾਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇਸ ਵੇਲੇ ਖਾਸ ਤੌਰ ਤੇ ਜਦੋਂ ਦਾ ਇਹ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ CBC ਦੀ 5th ਐਸਟੇਟ ਡਾਕੂਮੈਂਟਰੀ ਆਈ ਹੈ ਜਿਹੜੀ ਹੋਰ ਐਵੀਡੈਂਸ ਵੀ ਪ੍ਰੋਵਾਈਡ ਕਰਦੀ ਹੈ, ਬੜੀਆਂ ਜਿਹੜੀਆਂ ਹੇਅਰ ਸਪਲਿਟਿੰਗ ਡੀਟੇਲਸ ਖਾਸ ਤੌਰ ਤੇ 18 ਜੂਨ ਨੂੰ ਜਿਨ੍ਹਾਂ ਹਾਲਾਤਾਂ 'ਚ ਭਾਈ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ ਗਿਆ ਔਰ ਉਸ ਤੋਂ ਬਾਅਦ ਜਾਂ ਜਿਹੜੀਆਂ ਉਸ ਦੇ ਰਾਹੀਂ ਹੋਰ ਵੀ ਕੁਛ ਚੀਜ਼ਾਂ ਸਾਹਮਣੇ ਆਈਆਂ, ਉਸ ਦਾ ਨਤੀਜਾ ਸਾਹਮਣੇ ਹੈ ਕਿ ਵੀ ਇੰਡੀਅਨ ਗੌਰਮੈਂਟ ਇੰਨੀ ਕੁ ਘਬਰਾਈ ਹੈ ਉਸ ਤੋਂ, ਜਿਵੇਂ ਅਸੀਂ ਡਿਸਕਸ ਕਰਕੇ ਹਟੇ ਹਾਂ ਕਿ ਉਹਨਾਂ ਨੇ YouTube ਪਲੇਟਫਾਰਮ ਔਰ X ਪਲੇਟਫਾਰਮ ਨੂੰ ਲੀਗਲ ਨੋਟਿਸ ਦੇ ਕੇ ਔਰ ਆਪਣਾ ਇਨਫੋਰਮੇਸ਼ਨ ਟੈਕਨੋਲੋਜੀ ਐਕਟ 2020 ਦਾ ਹਵਾਲਾ ਦੇ ਕੇ ਉਹਨਾਂ ਨੂੰ ਇੰਡੀਆ 'ਚੋਂ ਤਾਂ ਬਲੌਕ ਕਰ ਦਿੱਤਾ ਹੈ। ਜਿਹੜਾ ਆਪਣੇ ਆਪ 'ਚ ਹੀ ਜਿਹੜੇ ਸੱਚੇ ਲੋਕ ਹੁੰਦੇ ਨੇ ਉਹਨਾਂ ਨੂੰ ਕੋਈ ਰੁਕਾਉਣ ਦੀ ਲੋੜ ਨਹੀਂ ਹੁੰਦੀ। ਜੇ ਇੱਕ 40-45 ਮਿੰਟ ਦੀ ਡਾਕੂਮੈਂਟਰੀ ਤੋਂ ਇੰਡੀਅਨ ਗੌਰਮੈਂਟ 1 ਬਿਲੀਅਨ 400 ਮਿਲੀਅਨ ਲੋਕਾਂ ਦੀ ਹਕੂਮਤ, ਸੁਪਰ ਪਾਵਰ ਔਰ ਦੂਜੀ ਉਹ ਕੰਬ ਰਹੀ ਹੈ, ਤੇ ਇਸ ਦਾ ਮਤਲਬ ਹੈ ਕਿ ਭਾਈ ਇਹ ਚੋਰ ਦੀ ਦਾੜੀ 'ਚ ਤਿਨਕਾ ਹੀ ਨਹੀਂ ਦਰਖਤ ਉੱਗਿਆ ਹੋਇਆ ਉਹਦੇ ਤਾਂ ਨਜ਼ਰ ਆ ਰਿਹਾ ਵੀ ਕੀ ਹੈ। ਕਿਉਂਕਿ ਇਵੇਂ ਜੋ ਹੀ ਪਾਰਟ ਉਹਨਾਂ ਨੇ ਜਦੋਂ BBC ਨੇ ਆਪਣੀ 2 ਪਾਰਟ ਡਾਕੂਮੈਂਟਰੀ ਬਣਾਈ ਸੀ ਇਨਵੈਸਟੀਗੇਟਿਵ ਕਿ ਮੋਦੀ ਨੇ ਕਿਵੇਂ 2002 ਦੇ ਵਿੱਚ ਜਿਹੜਾ ਜੋ ਰੋਲ ਅਦਾ ਕੀਤਾ ਔਰ ਉਦੋਂ ਇਕੱਲਾ ਉਹਨਾਂ ਨੂੰ YouTube ਜਾਂ X ਤੋਂ ਹਟਾਇਆ ਹੀ ਨਹੀਂ ਸੀ, ਉਹਨਾਂ ਦੇ ਦਫ਼ਤਰਾਂ ਦੇ ਉੱਤੇ ਦਿੱਲੀ ਔਰ ਬੰਬਾਈ ਔਰ ਦੂਜੇ ਛਾਪੇ ਮਾਰ ਕੇ ਉਹਨਾਂ ਦੀ ਹਰਾਸਮੈਂਟ ਕੀਤੀ ਸੀ। ਹੁਣ ਅਸੀਂ ਸਮਝਦੇ ਹਾਂ ਵੀ ਇਹ ਸਾਰੇ ਨੇ ਘੱਟੋ ਘੱਟ ਜਿਹੜੀਆਂ ਸਿੱਖ ਜਥੇਬੰਦੀਆਂ ਬਾਹਰ ਇੰਡੀਅਨ ਗੌਰਮੈਂਟ ਨੂੰ ਜ਼ਿੰਮੇਵਾਰ ਦੱਸ ਰਹੀਆਂ ਸੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ, ਈਵਨ ਅਵਤਾਰ ਸਿੰਘ ਖੰਡੇ ਦੇ ਮੁੱਦੇ ਨੂੰ ਜਿਹਨੂੰ ਇਨੀਸ਼ੀਅਲੀ ਇਹਨਾਂ ਨੇ ਨਾ ਪ੍ਰੋਪਰ ਅਟੋਪਸੀ ਕੀਤੀ, ਨਾ ਉਹਨਾਂ ਦੇ ਕੋਰਨਰ ਰਾਹੀਂ ਕੋਈ ਹੋਰ ਜਿਹੜਾ ਨਾ ਉਹਨਾਂ ਦੀ ਈਵਨ ਮਦਰ ਜਾਂ ਸਿਸਟਰ ਨੂੰ ਵੀਜ਼ਾ ਦਿੱਤਾ, ਨਾ ਉਹਨਾਂ ਦੀ ਡੈਡ ਬੋਡੀ ਜਾਣ ਦਿੱਤੀ। ਹੁਣ ਮੈਂ ਦੇਖ ਰਿਹਾ ਵੀ ਸਿੱਖ ਫੈਡਰੇਸ਼ਨ UK ਕਾਫੀ ਵੋਕਲ ਜਿਹੜੀ ਹੈ ਉਹਨਾਂ ਨੇ ਅਗੇਨ ਇਸ ਤੋਂ ਬਾਅਦ ਲਾਈਨ ਲਈ ਹੈ ਔਰ ਐਕਟੀਵਿਟੀ ਵੀ ਹੈ, ਜਿਵੇਂ ਤਰਮਨਜੀਤ ਸਿੰਘ ਢੇਸੀ, ਬੀਬੀ ਪ੍ਰੀਤ ਕੌਰ ਗਿੱਲ, ਉਹਨਾਂ ਦੀਆਂ ਪਾਰਲੀਮੈਂਟ ਦੇ ਵਿੱਚ ਜਿਹੜੀਆਂ ਕਾਮੈਂਟਰੀਜ਼ ਨੇ ਉਹ ਵੀ ਪੁਆਇੰਟ ਆਊਟ ਕਰਦੀਆਂ ਨੇ ਔਰ ਇਹ
ਪ੍ਰੈਸ ਰਿਲੀਜ਼ ਜਿਹੜੀ 10 ਮਾਰਚ ਦੀ ਡੇਟ ਲਾਈਨ ਨਾਲ ਹੈ ਸਿੱਖ ਫੈਡਰੇਸ਼ਨ ਯੂਕੇ ਦੀ, ਉਹਨਾਂ ਨੇ ਸਿੱਧਾ ਹੀ ਮੋਦੀ ਦੇ ਉੱਤੇ ਨਿਸ਼ਾਨਾ ਸਾਧਿਆ। ਐਵੀਡੈਂਸ suggests Indian Prime Minister Narendra Modi personally sanctioned the assassination of Sikh activists in the West, campaigning for a Sikh homeland। ਕਿ ਇਹ ਜਿਹੜੀ ਐਵੀਡੈਂਸ ਅਮਰਜ ਹੋ ਰਹੀ ਹੈ, ਇਹ ਦੱਸ ਰਹੀ ਹੈ ਕਿ ਮੋਦੀ ਨੇ ਸਿੱਧੇ ਤੌਰ ਦੇ ਉੱਤੇ ਇਜਾਜ਼ਤ ਦਿੱਤੀ ਕਿ ਵੈਸਟ ਦੇ ਵਿੱਚ ਜਿਹੜੇ ਸਿੱਖ ਐਕਟਿਵਿਸਟ ਨੇ ਉਹਨਾਂ ਨੂੰ, ਜਿਹੜੇ ਸਿੱਖ ਹੋਮਲੈਂਡ ਦੇ ਲਈ ਲੌਬੀ ਕਰਦੇ ਨੇ, ਉਹਨਾਂ ਨੂੰ ਐਲੀਮੀਨੇਟ ਕਰ ਦਿੱਤਾ ਜਾਏ। ਔਰ ਉਹਦੇ 'ਚ ਉਹਨਾਂ ਨੇ CBC ਦੀ ਲੇਟੈਸਟ ਡਾਕੂਮੈਂਟਰੀ ਦਾ ਹੀ ਹਵਾਲਾ ਦਿੱਤਾ। ਉਹਨਾਂ ਨੇ ਕਿਹਾ ਕਿ ਵੀ ਇਹ ਇਨਕਰੀਜ਼ਿੰਗ ਸਪੈਕੂਲੇਸ਼ਨ ਹੈ ਕਿ ਵੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ 2 ਜਿਹੜੇ ਇੰਡੀਅਨ ਨੇ ਆਪਰੇਟਿਵ, ਉਹਨਾਂ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਇਮੀਨੈਂਟ ਹੈ, ਜ਼ਰੂਰ ਹੋਏਗੀ। ਔਰ ਇਸ ਵੇਲੇ ਇੰਡੀਆ ਦੇ ਸਟੇਕ ਜਿਹੜੇ ਨੇ ਉਹ ਕੈਨੇਡਾ, US, UK ਜਦੋਂ ਲਾਅ ਐਨਫੋਰਸਮੈਂਟ ਔਰ ਦੂਸਰਿਆਂ ਦੇ ਸਾਹਮਣੇ ਦੇਖਿਆ ਜਾਂਦਾ ਤਾਂ ਕਾਫੀ ਉਹਨਾਂ ਦੇ ਜਿਹੜੇ ਸਟੇਕਸ ਨੇ ਹਾਈ ਨੇ। ਇਹ ਆਪਣੇ ਆਪ ਦੇ ਵਿੱਚ ਹੀ ਸ਼ੋਅ ਕਰਦਾ ਕਿ ਦਿਸ ਇਨ ਪਾਰਟ ਐਕਸਪਲੇਨਸ ਦਾ ਡਿਲੇ ਇਨ ਮੇਕਿੰਗ ਦਾ ਅਰੈਸਟ ਇਨ ਕੈਨੇਡਾ, ਦਾ ਰਿਲੇਟਿਵ ਸਾਇਲੈਂਸ ਆਫ ਦਾ UK and US holding back on disclosing the identity of the person who has directed the SS, ਜਿਹਨੂੰ co-conspirator 1 ਕਹਿੰਦੇ ਨੇ। ਹੁਣ ਇੰਡੀਆ ਐਸੀ ਬੁਰੀ ਤਰ੍ਹਾਂ ਫਸਿਆ, ਜੇ ਕੈਨੇਡਾ ਵੀ ਰੁਕਿਆ ਹੋਇਆ ਅਰੈਸਟ ਕਰਨ ਤੋਂ, ਜਿਹੜਾ ਉਹਦੀ ਨਿਖਲ ਗੁਪਤਾ ਦੀ ਵੀ ਜਿਹੜੀ ਐਕਸਟ੍ਰੈਡੀਸ਼ਨ ਕਿਤੇ ਨਾ ਕਿਤੇ ਪੇਚ ਫਸਿਆ ਹੋਇਆ। ਪਰ ਇਸ ਦੇ ਨਾਲ ਜਿਹੜਾ UK ਹੈ ਉਹ ਵੀ ਇੱਕ ਜਿਹੜਾ ਸਾਇਲੈਂਟ ਜਿਹਾ ਰੋਲ ਕਈ ਮਾਮਲਿਆਂ 'ਚ ਜਿਹੜਾ ਉਹ ਅਦਾ ਕਰ ਰਿਹਾ। ਉਹਨਾਂ ਨੇ ਕਿਹਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਟਰਸਟ ਹੈਜ਼ ਸੀਰੀਅਸਲੀ ਬ੍ਰੋਕਨ ਡਾਊਨ ਐਂਡ ਥੀਸ ਕੰਟਰੀਜ਼ ਲੈਡ ਬਾਈ US ਐਂਡ ਅਦਰਸ ਇਨ ਦਾ ਵੈਸਟ ਆਰ ਕਮਿੰਗ ਟੂ ਦਾ ਕਨਕਲੂਜਨ those running India present a high risk in their geopolitical plans with respect to China and Russia। ਕਿ ਇਹ ਬੜਾ ਖਤਰਨਾਕ ਨੇ ਇੰਡੀਅਨ, ਜੋ ਉਹਨਾਂ ਦਾ ਔਰ ਇੰਟਰਸਟ ਨੂੰ ਹਾਰਮ ਕਰਨਗੇ ਅਮਰੀਕਾ ਔਰ ਵੈਸਟਰਨ ਕੰਟਰੀਜ਼ ਦੇ, ਜੋ ਚਾਈਨਾ ਔਰ ਰਸ਼ੀਆ ਦੇ ਹਵਾਲੇ ਨਾਲ ਨੇ। ਔਰ ਫਿਰ ਉਹਨਾਂ ਨੇ ਕਿਹਾ ਜੀ ਕਿ ਵੀ ਇਹ ਜਿਹੜੀ ਹੈ ਨਿਖਲ ਗੁਪਤਾ ਜਿਹੜਾ co-conspirator 1 ਦੇ ਨਾਲ ਜਿਹੜਾ ਕੰਸਪਾਇਰ ਕਰ ਰਿਹਾ ਸੀ, ਬੇਸ਼ੱਕ ਉਹਨਾਂ ਨੇ ਇੱਥੇ ਜਿਹੜਾ ਉਹ ਹਾਇਰ ਕੀਤਾ, ਉਹ ਕਵਰ ਏਜੰਟ ਸੀ। ਪਰ ਇਹਦੇ 'ਚ ਕਿਉਂਕਿ ਅਸੀਂ ਵੀ ਆਪਣੇ ਪ੍ਰੋਗਰਾਮਾਂ 'ਚ ਸਮੰਤ ਕੁਮਾਰ ਗੋਇਲ ਦੀ ਗੱਲ ਕਰਦੇ ਹਾਂ, ਰਾਹ ਦਾ ਚੀਫ, ਔਰ ਇਹ ਸ਼ਾਇਦ ਦੁਲਮਾ ਪਿੰਡ ਹੈ ਡਿਸਟ੍ਰਿਕਟ ਲੁਧਿਆਣੇ ਦਾ, ਉੱਥੋਂ ਦਾ ਬਾਣੀ ਹੈ। ਇਹ ਪੰਜਾਬ ਦੇ ਵਿੱਚ ਵੀ ਐਜ਼ ਏ IPS ਰਿਹਾ ਔਰ ਇਹਨੇ ਕਾਫੀ ਕਿਲਿੰਗਸ ਕੀਤੀਆਂ ਹੋਈਆਂ ਨੇ। ਔਰ ਇਹ ਵੀ ਜਦੋਂ ਹੀ ਇਹ ਫੜਿਆ ਜਾਂਦਾ ਨਿਖਲ ਗੁਪਤਾ, ਉਸ ਤੋਂ ਅਗਲੇ ਦਿਨ ਰਾਤ ਇਸ ਚੀਫ ਨੂੰ ਰਿਟਾਇਰਮੈਂਟ ਹੋ ਗਈ ਔਰ ਨਾਲ ਦੀ ਨਾਲ ਉਹਨੂੰ ਜੀ ਸਿਕਿਉਰਿਟੀ ਦੇ ਦਿੱਤੀ ਜਾਂਦੀ ਹੈ। ਉਦੋਂ ਅਜੇ ਇਹ ਸਾਹਮਣੇ ਵੀ ਨਹੀਂ ਸੀ। ਇਹ ਤਾਂ ਇੰਡੈਕਟਮੈਂਟ ਤਾਂ ਨਵੰਬਰ 'ਚ ਫਾਈਲ ਕੀਤੀ ਅਮਰੀਕਾ ਨੇ, ਜਸਟਿਸ ਡਿਪਾਰਟਮੈਂਟ ਨੇ। ਸੋ ਇਹਨਾਂ ਨੇ ਵੀ ਸਿੱਧਾ ਪਹਿਲਾਂ ਸਮੰਤ ਕੁਮਾਰ ਗੋਇਲ ਤੇ ਕਿਹਾ ਵੀ ਇਹ ਰਾਤ ਦਾ ਚੀਫ, ਔਰ ਇਹ 30 ਜੂਨ ਨੂੰ ਰਿਟਾਇਰ ਹੋਇਆ। ਦਾ ਸੇਮ ਡੇ ਨਿਖਲ ਗੁਪਤਾ ਵਾਜ਼ ਅਰੈਸਟਡ ਬਾਈ ਚੈੱਕ ਅਥਾਰਟੀਜ਼, ਉਹਨੂੰ ਜੀ ਸਿਕਿਉਰਿਟੀ ਵੀ ਦਿੱਤੀ ਗਈ। ਹੁਣ ਜਿਹੜਾ ਇਹ ਸਮੰਤ ਗੁਪਤਾ ਹੈ, ਇਸ ਦਾ ਬੜਾ ਸ਼ੱਕੀ ਜਿਹਾ ਪਾਸਟ ਹੈ ਔਰ ਇਹ ਜਿਹੜੀਆਂ ਨੇ ਇੰਟੈਲੀਜੈਂਸ ਸਰਵਿਸਿਜ਼ ਜਿਹੜੀਆਂ UK, ਜਰਮਨੀ ਤਾਂ ਬਾਕੀ ਥਾਵਾਂ 'ਤੇ ਵੀ ਸਿੱਖ ਐਕਟਿਵਿਸਟ ਨੂੰ ਟਾਰਗੇਟ ਕਰਨ ਦੀ ਲਾਈਨ ਦੇ ਥੱਲੇ, ਔਰ ਇਹ ਬਹੁਤ ਕਲੋਜ਼ ਹੈ ਅਜੀਤ ਡੋਵਾਲ ਦੇ ਸਮੰਤ ਗੋਇਲ। ਔਰ ਫਿਰ ਉਹਨਾਂ ਨੇ ਇਸ ਦੇ ਉੱਤੇ ਜਿਹੜੀ ਕੋਟ ਅਨਕੋਟ ਸਿੱਖ ਫੈਡਰੇਸ਼ਨ ਦੀ ਲਾਈਨ ਹੈ, ਵੀ ਬਿਲੀਵ ਦਾ US ਹੈਜ਼ ਸਫੀਸ਼ੀਐਂਟ ਐਵੀਡੈਂਸ ਟੂ ਸ਼ੋ that Indian Prime Minister Narendra Modi, on the advice of his National Security Advisor Ajit Doval, sanctioned the Research and Analysis Wing Chief Samant Goel to carry out the assassination of Sikh activists in the West, campaigning for a Sikh homeland। ਕਿ ਮੋਦੀ ਦੇ ਕਹਿਣ ਦੇ ਉੱਤੇ ਅਜੀਤ ਡੋਵਲ ਦੇ ਰਾਹੀਂ ਫਿਰ ਅੱਗੋਂ ਸਮੰਤ ਗੋਇਲ ਨੇ ਕੈਰੀ ਕੀਤਾ ਔਰ ਇਹ ਉਹਨਾਂ ਨੇ ਪਤਾ ਹੈ ਇਹਨਾਂ ਨੂੰ ਫਾਈਵ ਆਈਜ਼ ਕੰਟਰੀਜ਼ ਨੂੰ, ਪਰ ਇਸ ਵੇਲੇ ਡਿਲੇਮਾ 'ਚ ਨੇ ਕਿ ਭਾਈ ਇਹ ਕੀ ਕਰਨ। ਦਾ ਕੈਟ ਇਜ਼ ਆਊਟ ਆਫ ਬੈਗ ਐਂਡ ਆਲ ਪਾਥਸ ਲੀਡ ਟੂ ਇੰਡੀਅਨ ਪ੍ਰਾਈਮ ਮਿਨਿਸਟਰ who is almost certain to be re-elected the Indian Prime Minister in the May elections without any effective। ਚਲੋ ਮੈਂ ਇਹਦੇ ਨਾਲ ਤਾਂ ਨਹੀਂ ਸਹਿਮਤ ਕਿ ਵੀ ਸਰਟਨ ਹੈ, ਹਾਲਾਂ EVM ਮਸ਼ੀਨਾਂ ਰਾਹੀਂ ਕੁਛ ਵੀ ਕਰ ਸਕਦੇ ਨੇ, ਪਰ ਇਹਦੇ 'ਚ ਇਹ ਮੈਂ ਜਸਪਾਲ ਸਿੰਘ ਉਹਨਾਂ ਦੇ ਨੈਸ਼ਨਲ ਪ੍ਰੈਸ ਸੈਕਟਰੀ ਨੇ ਇਹ ਸਟੇਟਮੈਂਟ ਰਿਲੀਜ਼ ਕੀਤੀ ਹੈ। ਸੋ ਇਹ ਇੱਕ ਚੰਗੀ ਕਲੀਅਰ ਲਾਈਨ ਹੈ ਇਸ ਦੇ ਉੱਤੇ। ਔਰ ਨਾਲ ਦੀ ਨਾਲ ਹੁਣੇ ਹੀ ਜਿਹੜਾ ਸਟੂਡੀਓ ਆਉਣ ਤੋਂ ਪਹਿਲਾਂ ਇੱਕ ਆਰਟੀਕਲ ਜਿਹੜਾ ਕਿ ਉਹਨਾਂ ਦੇ ਮਾਰਨਿੰਗ ਸਟਾਰ ਪਬਲੀਕੇਸ਼ਨ ਦੇ ਵਿੱਚ ਛਪਿਆ ਔਰ ਇਹ ਉਹਨਾਂ ਦੀ MP ਹੈਗੀ ਹੈ ਬ੍ਰਿਟਨ ਦੀ
ਕਲੋਡੀਆ ਵੈਬੀ ਔਰ ਉਹਨੇ ਜਿਹੜਾ ਇਹ ਕਾਫੀ ਡਿਟੇਲ ਜਿਹੜਾ ਉਹ ਅਖਬਾਰ ਦੇ ਲਈ ਲੇਖ ਲਿਖਿਆ। ਉਹਦੇ 'ਚ ਉਹਦਾ ਹੈਡਿੰਗ ਇਹ ਹੈ, ਟਰੂਥ ਬਿਫੋਰ ਟ੍ਰੇਡ। ਜੀ ਕਿ ਹੁਣ ਜੇ 1 to 1 ਵੀ ਰਿਸ਼ੀ ਸੁਨਕ ਔਰ ਮੋਦੀ ਉਹਨੂੰ ਹੈ, ਮੋਦੀ ਨੂੰ ਕਿ ਜੀ ਜਿਹੜੀ ਉਹ ਟ੍ਰੇਡ ਡੀਲ ਸਾਈਨ ਹੋਏ, ਰਿਸ਼ੀ ਸੁਨਕ ਤਾਂ ਇਹਨਾਂ ਦਾ RSS ਸ਼ੋ ਬॉय ਹੈ, ਪਰ ਇਹ ਬੀਬੀ MP ਜਿਹਨੇ ਪਹਿਲਾਂ ਵੀ ਆਵਾਜ਼ ਚੁੱਕੀ ਸੀ। ਔਰ ਕਿਉਂਕਿ ਹੁਣ ਇਹ 5th estate ਵੀਡੀਓ ਆਉਣ ਤੋਂ ਬਾਅਦ ਐਵੀਡੈਂਸ ਤਾਂ ਆ ਗਿਆ ਸਾਹਮਣੇ ਕਾਫੀ ਹੱਦ ਤੱਕ ਵੀ ਕੀ ਹੋਇਆ। ਹੁਣ ਇਹਨੇ ਵੀ ਬੀਬੀ ਨੇ ਇਹਦਾ ਹਵਾਲਾ ਦਿੱਤਾ ਔਰ ਇਹਨੇ ਕਿਹਾ the Britain India trade deal must stop until the truth is known about anti-Sikh murder campaign, argues Claudia Webby MP। ਉਹਨੇ ਕਿਹਾ ਵੀ ਜਦੋਂ ਤੱਕ ਸੱਚ ਬਾਹਰ ਨਹੀਂ ਆਉਂਦਾ ਔਰ ਜਿਹੜੇ ਸਿੱਖ ਐਕਟਿਵਿਸਟ ਨੇ ਉਹਨਾਂ ਦੇ ਮਰਡਰ ਕੈਂਪੇਨ ਦੀ ਸੱਚਾਈ ਬਾਹਰ ਨਹੀਂ ਆਉਂਦੀ, ਇਹ ਜਿਹੜੀ ਹੈ ਟ੍ਰੇਡ ਦੀ ਲਾਈਨ ਰੁਕ ਜਾਣੀ ਚਾਹੀਦੀ ਹੈ। ਟਰੂਥ ਬਿਫੋਰ ਟ੍ਰੇਡ, ਪਹਿਲਾਂ ਸੱਚ ਬਾਹਰ ਆਉਣਾ ਚਾਹੀਦਾ। ਔਰ ਉਹਦੇ 'ਚ ਉਹਨੇ ਸ਼ੁਰੂਆਤ ਹੀ ਜਿਹੜੀ ਹੈ ਉਹ ਇਸ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੀ ਵੀਡੀਓ ਦੇ ਹਵਾਲੇ ਨਾਲ CCTV ਫੁਟੇਜ ਕੀ ਆਇਆ ਔਰ ਉਹਨਾਂ ਨੇ ਇਹ ਕਿਹਾ ਕਿ ਕੈਨੇਡੀਅਨ ਗਵਰਨਮੈਂਟ ਰਿਪੋਰਟਡਲੀ obtained a list of around 20 names plus that of Hardeep Singh Nijjar of so-called Khalistan activists that were likely targets. Some of those named live in Britain। ਕਿ 20 ਬੰਦਿਆਂ ਦੀ ਲਿਸਟ ਜਿਹੜੀ ਹੈ ਕੈਨੇਡੀਅਨ ਅਥਾਰਟੀਜ਼ ਕੋਲ, ਜਿਨ੍ਹਾਂ 'ਚੋਂ ਬ੍ਰਿਟਨ 'ਚ ਰਹਿਣ ਵਾਲੇ ਵੀ ਨੇ, ਜਿਨ੍ਹਾਂ ਨੂੰ ਉਹਨਾਂ ਨੇ ਨਿਸ਼ਾਨਾ ਬਣਾਉਣਾ ਸੀ, ਜਿਹਦੇ ਬਾਰੇ ਸਿੱਖ ਫੈਡਰੇਸ਼ਨ ਨੇ ਕਿਹਾ ਕਿ ਜੀ ਡਾਇਰੈਕਟ ਮੋਦੀ ਨੇ ਸੈਂਕਸ਼ਨ ਕੀਤਾ। ਔਰ ਇਸ ਦੇ ਉੱਤੇ ਫਿਰ ਇਹਨੇ ਬੀਬੀ ਕਲੌਡੀਆ ਨੇ ਜਿਹੜਾ ਇਹ ਕਿਹਾ, the British government is still pursuing what it claims is a reality huge trade deal with what it claims is a really huge trade deal with India। ਵੀ ਜੋ ਵੀ ਅਜੇ ਵੀ ਇਹ ਬ੍ਰਿਟਨ ਉਹਨੂੰ ਫੋਲੋ ਕਰ ਰਿਹਾ, ਇਹਨੂੰ ਅਸੀਂ ਚਾਹੁੰਦੇ yet is failing to use the opportunity, one of the few concrete chances it has to apply pressure to the Indian government on its human rights record generally or the issue of the assassination campaign in particular। ਕਿ ਬਈ ਇਹ ਮਤ ਕਰੋ ਟ੍ਰੇਡ ਡੀਲ, ਪ੍ਰੈਸ਼ਰ ਇਹਨਾਂ 'ਤੇ ਬਿਲਡ ਕਰੋ ਇੰਡੀਆ ਦੇ ਉੱਤੇ। ਔਰ ਇੰਡੀਆ ਜਿਹੜਾ ਇੱਕ ਪਾਸੇ that wants more visas for Indian workers and an agreement on social security payments, ਇਹ ਜਿਹੜੇ ਨੇ ਲੀਵਰੇਜ ਦੇ ਤੌਰ ਤੇ ਯੂਜ਼ ਕੀਤੇ ਜਾ ਸਕਦੇ ਨੇ ਸੱਚ ਨੂੰ ਬਾਹਰ ਲਿਆਉਣ ਦੇ ਲਈ। ਔਰ ਇਹ ਫਿਰ ਪੂਰੀ ਸਟੋਰੀ ਨਿੱਜਰ ਦੇ ਦੁਆਲੇ ਘੁਮਾ ਕੇ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ the notion of Khalistan is the backdrop to these allegations। ਕਿਉਂਕਿ ਸਿੱਖ ਖਾਲਿਸਤਾਨ ਮੰਗਦੇ ਨੇ, ਇਸ ਲਈ ਉਹਨਾਂ ਦੇ ਉੱਤੇ ਇਹ ਜ਼ਬਰ ਢਾਇਆ ਜਾ ਰਿਹਾ। ਫਿਰ ਉਹਨੇ ਹਿਊਮਨ ਰਾਈਟਸ ਵਾਚ, ਐਮਨੈਸਟੀ ਇੰਟਰਨੈਸ਼ਨਲ, ਉਹਨਾਂ ਨੇ ਕਿਹਾ ਵੀ ਦੋਨਾਂ ਇਹ ਸਾਰਿਆਂ ਨੇ ਜੋ ਇੰਡੀਅਨ ਗਵਰਨਮੈਂਟ ਕਰ ਰਹੀ ਹੈ ਵਿਦ ਇੰਪਿਊਨਿਟੀ ਉਸ ਨੂੰ ਕੰਡੈਮ ਕੀਤਾ ਹੋਇਆ। ਔਰ ਸਪੋਰਟ ਫॉर ਖਾਲਿਸਤਾਨ ਇੰਡੀਪੈਂਡੈਂਸ ਹੈਜ਼ ਗਰੋਨ ਅਮੰਗ ਸਿੱਖ ਡਾਇਸਪੋਰਾ ਕਮਿਊਨਿਟੀਜ਼ including in my constituency of Leicester ਸ਼ਾਇਦ ਇਹਨੂੰ ਕਹਿੰਦੇ ਨੇ ਜਾਂ ਲਿਸਟਰ ਹੈ ਈਸਟ, in an apparent response to this military ਕਿ ਵੀ ਜਦੋਂ ਦਾ ਇਹਨਾਂ ਨੇ ਇਹ ਸ਼ੁਰੂ ਕੀਤਾ ਵੀ ਉਹਨੇ ਕਿਹਾ ਵੀ ਮੇਰਾ ਲਿਸਟਰ ਹਲਕੇ ਦੇ ਵਿੱਚ ਜਿਹੜੀ ਮੇਰਾ ਹਲਕਾ ਉਹਦੇ ਵਿੱਚ ਸਿੱਖ ਰਹਿੰਦੇ ਨੇ, ਉਹਨਾਂ 'ਚ ਵੀ ਖਾਲਿਸਤਾਨ ਦੀ ਹਮਾਇਤ ਬਹੁਤ ਵਧੀ ਹੈ। It is my view that those that peacefully support Khalistan and a referendum on independence are not terrorists and should not be labelled as such, let alone killed। ਕਿ ਉਹਨਾਂ ਨੂੰ ਬਿਲਕੁਲ ਇਹ ਨਹੀਂ ਕਹਿਣਾ ਚਾਹੀਦਾ, ਮਾਰਨਾ ਤਾਂ ਦੂਰ ਦੀ ਗੱਲ ਹੈ। ਔਰ ਕਨਕਲੂਜਨ ਦੇ ਵਿੱਚ ਉਹਨੇ ਲਾਸਟ ਪੈਰਾਗ੍ਰਾਫ ਦਾ ਕਿ ਵੀ the British government must come clean about what it knows about India's involvement in the deaths and attempted murder of Sikh activists whether in Britain or elsewhere। ਕਿ ਬਿਲਕੁਲ ਕਲੀਨ ਹਕੂਮਤ ਦੱਸੇ ਆਪਣੇ ਕਿ ਭਾਈ ਉਹਨਾਂ ਨੂੰ ਕੀ ਪਤਾ ਹੈ ਜਿਹੜੇ ਇੱਥੇ ਮਾਰੇ ਗਏ ਜਾਂ ਬਾਹਰ ਵੀ। And if it knows nothing, ਕਿ ਉਹਨੂੰ ਕੁਛ ਨਹੀਂ ਪਤਾ, it must demand answers of the Indian government and the trade deal must be put on hold until they are received। ਇੰਡੀਆ ਨੂੰ ਕਹੇ ਵੀ ਦੱਸੋ ਫੈਕਟ, ਔਰ ਜਦੋਂ ਤੱਕ ਉਹ ਡਿਸਕਲੋਜ਼ ਨਹੀਂ ਕਰਦੇ ਇਸ ਡੀਲ ਨੂੰ ਰੋਕਿਆ ਜਾਏ। Britain must not stand by if there is any chance that India is targeting Sikhs for assassination। ਵੀ ਉਹਨਾਂ ਨਾਲ ਨਹੀਂ ਖਲੋਣਾ ਬਣਦਾ ਜੇ ਇਸ ਗੱਲ ਦਾ ਕੋਈ ਚਾਂਸ ਹੈ ਕਿ ਵੀ ਉਹ ਸਿੱਖਾਂ ਦੀ ਅਸੈਸੀਨੇਸ਼ਨ ਕਰ ਰਹੇ ਨੇ। Trade talks cannot be prioritized above justice and the safety of Sikh diaspora communities। ਕਿ ਵੀ ਇਹ ਵਪਾਰ ਨੂੰ ਤੁਸੀਂ ਪਹਿਲ ਨਹੀਂ ਦੇ ਸਕਦੇ ਕਿ ਜੇ ਬਾਹਰਲੇ ਸਿੱਖਾਂ ਦਾ
ਮਰਡਰ ਔਰ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਲੋੜੀਂਦੀ ਵੇਵ ਜਿਹੜੀ ਕਿ ਆਲਮੋਸਟ ਜਿਉਂ-ਜਿਉਂ ਵਕਤ ਬੀਤਦਾ ਜਾਂਦਾ ਨਵੇਂ ਇਸ਼ੂ ਆ ਜਾਂਦੇ ਨੇ, ਪਰ ਇਹ CBC ਦੀ ਡਾਕੂਮੈਂਟਰੀ ਨੇ ਇੱਕ ਵਾਰੀ ਫੇਰ ਇੰਡੀਅਨ ਗਵਰਨਮੈਂਟ ਨੂੰ ਵੀ ਕਟਹਿਰੇ 'ਚ ਖੜਾ ਕੀਤਾ, ਉਹਨਾਂ ਦਾ ਰਿਐਕਸ਼ਨ ਇਸ ਦੇ ਉੱਤੇ, ਔਰ ਸਿੱਖ ਫੈਡਰੇਸ਼ਨ UK ਔਰ ਇਸ ਬੀਬੀ ਕਲੌਡੀਆ ਦਾ ਬਹੁਤ ਸਟਰੋਂਗ ਰਾਈਟ ਅਪ ਕਿ ਵੀ ਇਹ ਟ੍ਰੇਡ ਬਾਅਦ 'ਚ ਪਹਿਲਾਂ ਟਰੂਥ। ਜੀ ਡਾਕਟਰ ਸਾਹਿਬ ਬਿਲਕੁਲ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।